ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸੰਕਟ ਦੀ, ਜਿਸ ਦੀ ਆਪਾਂ ਚਰਚਾ ਕੱਲ ਵੀ ਕੀਤੀ ਸੀ। ਸੰਕਟ ਕਹਿੰਦੇ ਵੱਡਾ ਹੈ ਤੇ ਇੰਨਾ ਕੁ ਵੱਡਾ ਹੈ ਕਿ ਬੈਂਕ ਨਿਕਾਸੀ ਤੱਕ ਦੇ ਉੱਤੇ ਅਸਰਅੰਦਾਜ਼ ਹੋ ਗਿਆ ਜੀ। ਪ੍ਰਵੀਨ ਜੀ, ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਜੀ। ਇੱਕ ਨਹੀਂ ਦੋ ਨਹੀਂ 7 ਤਰ੍ਹਾਂ ਦੀਆਂ ਪਾਬੰਦੀਆਂ ਮੁਲਕ ਤੇ ਲਾਉਣ ਦੀ ਕਵਾਇਦ ਕੀਤੀ ਜਾਂ ਗੱਲ ਕੀਤੀ, ਹਾਂਜੀ ਹਾਂਜੀ। ਉਸ ਤੋਂ ਬਾਅਦ ਹੀ ਸਾਰੇ ਖੇਤਰਾਂ ਦੇ ਵਿੱਚ ਇੱਕ ਨਵਾਂ ਸੰਕਟ ਪੈਦਾ ਹੋਇਆ। ਉਹਨਾਂ ਨੇ ਜਿਹੜੀਆਂ 7 ਗੱਲਾਂ ਕੀਤੀਆਂ ਉਹਨਾਂ ਦੇ ਵਿੱਚ 2-3 ਗੱਲਾਂ ਕਾਫੀ ਪ੍ਰਚਲਿਤ ਨੇ, ਜਦੋਂ ਕਿ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਕਿਹਾ ਵੀ ਕਿ ਇੱਕ ਤਾਂ ਵਰਕ ਫਰੋਮ ਹੋਮ ਵੱਲ ਨੂੰ ਜਾਣਾ ਪਊਗਾ। ਜੀ ਜੀ। ਪਰ ਉਹ ਕਾਫੀ ਹੱਦ ਤੱਕ ਹੋ ਰਿਹਾ ਹੈ, IT ਕੰਪਨੀਆਂ 'ਚ, ਸਰਕਾਰੀ ਅਦਾਰਿਆਂ 'ਚ, ਕਈ ਥਾਵਾਂ ਤੇ ਕਾਫੀ ਪ੍ਰਭਾਵਿਤ ਹੋ ਗਿਆ। ਫਿਰ ਉਹ ਕਹਿੰਦੇ 1 ਸਾਲ ਦੇ ਲਈ ਆਪਣੀਆਂ ਸੈਰਾਂ, ਵਿਦੇਸ਼ੀ ਉਡਾਨਾਂ, ਇਹ ਸਾਰਾ ਕੁਝ ਟਾਲ ਦਿਓ। ਉਹਦਾ ਅਸੀਂ ਦੇਖ ਰਹੇ ਹਾਂ ਕਿ ਅੰਤਰਰਾਸ਼ਟਰੀ ਉਡਾਨਾਂ ਤੱਕ ਰੱਦ ਹੋਣ ਲੱਗ ਪਈਆਂ। ਏਅਰ ਇੰਡੀਆ ਨੇ ਆਪਣੀਆਂ ਕਿੰਨੀਆਂ ਉਡਾਨਾਂ ਰੱਦ ਕਰਤੀਆਂ, ਕਿੰਨੀਆਂ ਘਟਾਤੀਆਂ, ਤੇ ਹੋਰ ਵੀ ਕੰਪਨੀਆਂ ਇਸੇ ਤਰ੍ਹਾਂ ਕਰ ਰਹੀਆਂ ਨੇ। ਫਿਰ ਉਸ ਤੋਂ ਬਾਅਦ ਉਹ ਕਹਿੰਦੇ ਜੀ ਵਿਦੇਸ਼ੀ ਉਤਪਾਦਾਂ ਦੀ ਵਰਤੋਂ ਘੱਟ ਕਰੋ ਜੀ, ਸਵਦੇਸ਼ੀ ਅਪਣਾਓ। ਇਹ ਤਾਂ ਚਲੋ ਉਹਨਾਂ ਦਾ ਪੁਰਾਣਾ ਫਾਰਮੂਲਾ ਵੀ ਹੈਗਾ ਵੀ ਸਮਝੌਤੇ ਤੁਸੀਂ ਕਰਦੇ ਫਿਰਦੇ ਹੋ ਬਾਹਰਲੇ ਮੁਲਕਾਂ ਨਾਲ, ਹੈ ਨਾ, ਲੋਕਾਂ ਨੂੰ ਕਹੀ ਜਾਂਦੇ ਹੋ ਕਿ ਵਿਦੇਸ਼ੀ ਚੀਜ਼ਾਂ ਨਾ ਅਪਣਾਓ। ਤੇ ਫਿਰ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਆਰਗੈਨਿਕ ਖੇਤੀ ਜੀ। ਹੁਣ ਇਹ ਸੁਣਨ ਨੂੰ ਕਹਿਣ ਨੂੰ ਬੜੀ ਚੰਗੀ ਗੱਲ ਲੱਗਦੀ ਹੈ, ਅਸਲ ਸੱਚਾਈ ਤਾਂ ਇਹ ਕਿ ਸਾਡੇ ਕੋਲ ਖਾਦ ਦਾ ਪ੍ਰਬੰਧ ਨਹੀਂ ਹੋ ਰਿਹਾ ਹੁਣ। ਸਹੀ ਹੈ, ਕਿਉਂਕਿ ਖਾਦ ਸਾਡੇ ਕੋਲ ਜਿੰਨੀ ਚਾਹੀਦੀ ਉਹਦੇ ਨਾਲੋਂ ਅੱਧਾ ਵੀ ਨਹੀਂ ਹੈ ਪੂਰੀ। ਸੋ ਇਸ ਲਈ ਵੱਡਾ ਸੰਕਟ ਖੜਾ ਹੈ ਇਸ ਮੌਕੇ। ਤੇ ਫਿਰ ਤੁਸੀਂ ਕਹਿੰਦੇ ਹੋ ਵੀ ਕਿ ਸੋਨਾ ਨਾ ਖਰੀਦੋ, ਤੇ ਰਿਪੋਰਟਾਂ ਇਹ ਕਹਿੰਦੀਆਂ ਕਿ ਸਰਕਾਰਾਂ ਵੱਖ-ਵੱਖ ਮੁਲਕ ਆਪਣੇ ਆਪਣੇ ਭੰਡਾਰ ਭਰ ਰਹੀਆਂ ਨੇ ਸੋਨੇ ਦੇ, ਤੇ ਤੁਸੀਂ ਕਹਿ ਰਹੇ ਹੋ ਲੋਕਾਂ ਨੂੰ ਕਿ ਖਰੀਦੋ ਨਾ, ਤੇ ਇਹਦੇ ਕੀ ਅਰਥ ਨੇ, ਕੀ ਮਾਇਨੇ ਨੇ, ਹਨਾ। ਇਹ ਆਪਣੇ ਆਪ ਚ ਆਰਥਿਕ ਲੋਕ ਕਾਫੀ ਚਿੰਤਤ ਇਸੇ ਮਹਿਸੂਸ ਕਰਦੇ ਨੇ ਜੀ। ਫਿਰ ਤੁਸੀਂ ਕਹਿੰਦੇ ਹੋ ਗੈਸ ਤੇਲ ਦਾ ਸੰਕਟ ਤਾਂ ਹੈਗਾ, ਸਾਡੇ ਕੋਲ ਖੂਹ ਨਹੀਂ ਹੈਗੇ, ਪਰ ਪਕਾਉਣ ਵਾਲੇ ਤੇਲ ਦਾ ਵੀ ਸੰਕਟ ਹੈ। ਖਾਣ ਵਾਲਾ ਤੇਲ ਵੀ ਘੱਟ ਵਰਤੋ, ਹੈ ਨਾ। ਤੇ ਇਹ ਤੋਂ ਅਰਥ ਕੀ ਲਾਇਆ ਜਾਵੇ ਜਦੋਂ ਲੋਕਾਂ ਨੂੰ ਕਿਹਾ ਜਾਵੇ ਕਿ ਰੱਜ ਕੇ ਖਾਓ ਵੀ ਨਾ? ਇਹਦਾ ਮਤਲਬ ਸਰਕਾਰ ਦੀ ਸਥਿਤੀ ਕਿਹੋ ਜਿਹੀ ਹੋ ਗਈ ਹੈ ਜੀ। ਸਹੀ ਹੈ। ਫਿਰ ਇਹਦੇ ਦਰਮਿਆਨ ਹੀ ਤੁਸੀਂ ਲੋਕਾਂ ਨੂੰ ਇਹ ਵੀ ਕਿਹਾ ਕਿ ਆਪਣੀਆਂ ਕਾਰਾਂ ਗੱਡੀਆਂ ਨਾ ਚਲਾਓ, ਕੂਲ ਕਰਕੇ ਜਾਓ, ਬਾਹਰ ਨਾ ਨਿਕਲੋ। ਤੇ ਇਹ ਸੰਕੇਤ ਸੀਗਾ ਕਿ ਸਾਡੇ ਕੰਟਰੋਲ ਚੋਂ ਨਿਕਲਦਾ ਜਾ ਰਿਹਾ, ਸਾਨੂੰ ਮਹਿੰਗਾ ਕਰਨਾ ਪੈਣਾ। ਮਹਿੰਗਾਈ ਦੀ ਸ਼ੁਰੂਆਤ ਕੀ ਹੋ ਗਈ ਜੀ। ਹੁਣ ਇਹ 7 ਨੁਕਤੇ ਸੀ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਸੁਚੇਤ ਕੀਤੇ। ਜਿੱਥੇ ਜਿੱਥੇ BJP ਸਰਕਾਰ ਸੀ ਉੱਥੇ ਉੱਥੇ ਠੀਕ ਹੈ, ਪਹਿਲਕਦਮੀ ਕਰਕੇ ਕਾਫਲੇ ਘਟਾਉਣ ਦਾ ਨਾਟਕ ਹੋਇਆ, ਸਾਰਾ ਕੁਛ ਹੋਇਆ। ਪਰ ਜਿਹੜਾ ਅਸਰ ਹੈ ਉਹਨੂੰ ਇੱਕ ਵੱਖਰੇ ਤਰੀਕੇ ਨਾਲ ਸਮਝਣ ਦੀ ਲੋੜ ਹੁੰਦੀ ਹੈ। ਮੈਂ ਫਿਰ ਪਿਛਲੇ 2 ਦਿਨਾਂ ਤੋਂ ਪ੍ਰਵੀਨ ਜੀ, ਜਿਹੜੇ ਆਰਥਿਕ ਮਾਹਰ ਨੇ, ਜਿਹੜੇ ਵੱਖ-ਵੱਖ ਮੁਲਕਾਂ ਦੇ ਇਹ ਸਥਿਤੀਆਂ ਨੂੰ ਸਟੱਡੀ ਕਰਦੇ ਨੇ, ਮੈਂ ਉਹਨਾਂ ਨੂੰ ਪੜ੍ਹ ਲਿਖ ਰਿਹਾ ਸੀ ਜੀ। ਠੀਕ ਹੈ। ਉਹਦੇ ਵਿੱਚ 2-3 ਨੁਕਤੇ ਬੜੇ ਗੌਰ ਕਰਨ ਵਾਲੇ ਨੇ। ਉਹ ਕਹਿੰਦੇ ਵੀ ਦੇਸ਼ ਦੇ ਵਿੱਚ ਇਕਨੋਮਿਕਲੀ ਸੰਕਟ ਕਿੰਨਾ ਵੱਡਾ ਹੋ ਸਕਦਾ ਹੈ, ਇਹਦਾ ਅੰਦਾਜ਼ਾ ਤੁਹਾਨੂੰ ਨਕਦ ਨਿਕਾਸੀ ਤੋਂ ਦੇਖਣ ਦੀ ਲੋੜ ਹੁੰਦੀ ਹੈ ਕਿ ਨਕਦ ਮਨੀ ਲੋਕਾਂ ਦੇ ਹੱਥਾਂ 'ਚ ਕਿੰਨੀ ਘੁੰਮ ਰਹੀ ਹੈ, ਕਿਸ ਦਰ 'ਚ ਹੈ। ਸਹੀ ਹੈ। ਇੱਕ ਤਾਂ ਹੈਗੀ ਹੈ ਉਹ ਕਰੰਸੀ ਜਿਹੜੀ ਬੋਰੀਆਂ 'ਚ ਪਾ ਕੇ ਰੱਖੀ ਹੋਈ ਹੈ, ਅਲਮਾਰੀਆਂ 'ਚ ਪਾ ਕੇ ਰੱਖੀ ਹੋਈ ਹੈ, ਇੱਕ ਤਾਂ ਉਹ ਕਰੰਸੀ ਹੈ। ਇੱਕ ਹੈ ਜਿਹੜੀ ਖੁੱਲੇ ਬਾਜ਼ਾਰ 'ਚ ਚੱਲਦੀ ਹੈ। ਅੱਜ ਤੁਹਾਡੀ ਜੇਬ 'ਚ, ਕੱਲ ਨੂੰ ਕਿਸੇ ਹੋਰ ਦੀ ਜੇਬ 'ਚ, ਅੱਜ ਦੁਕਾਨਦਾਰ ਕੋਲ, ਕੱਲ ਨੂੰ ਵਪਾਰੀ ਕੋਲ, ਕੱਲ ਨੂੰ ਕਾਰੋਬਾਰੀ ਕੋਲ, ਫਿਰ ਕਮਾਉਣ ਵਾਲੇ ਦਿਹਾੜੀਦਾਰ ਕੋਲ, ਫਿਰ ਦੁਬਾਰਾ ਬਾਜ਼ਾਰ 'ਚ ਜਿਹੜੀ ਸਰਕਲ ਹੁੰਦੀ ਹੈ। ਸਹੀ ਹੈ। ਹੁਣ ਉਹਦੇ ਵਿੱਚੋਂ ਇੱਕ ਉਹ ਹੁੰਦੀ ਹੈ ਕਿ ਜਿਹੜੇ ਆਮ ਸਧਾਰਨ ਲੋਕ ਨੇ, ਮਤਲਬ ਜੇ ਮੈਂ ਭਾਰਤ ਦੀ 90% 95% ਆਬਾਦੀ ਦੀ ਗੱਲ ਕਰਾਂ ਤਾਂ ਉਹ ਜਿਹੜੇ ਮਤਲਬ ਕਿ ਗੂਗਲ ਪੇ, ATM ਤੋਂ ਬਿਨਾਂ ਵੀ ਚਾਹੁੰਦੇ ਨੇ ਕਿ ਸਾਡੀ ਜੇਬ 'ਚ ਪੈਸਾ ਹੋਵੇ। ਤੇ ਫਿਰ ਉਹ ਰੂਟੀਨ ਦੇ ਵਿੱਚ ਛਮਾਹੀ ਤਮਾਹੀ ATM ਚੋਂ, ਬੈਂਕ ਚੋਂ ਜਾ ਕੇ ਕਢਾਉਂਦੇ ਨੇ। ਤੇ ਜਦੋਂ ਮੈਂ ਉਹ ਆਰਥਿਕ ਮਾਹਿਰਾਂ ਦਾ ਇਹ ਨੁਕਤਾ ਪੜ੍ਹਿਆ ਕਿ ਵੀ ਤੁਹਾਡੀ ਨਕਦ ਨਿਕਾਸੀ ਦੀ ਕੀ ਪ੍ਰਕਿਰਿਆ, ਉਹਦੇ ਉੱਤੇ ਸੰਕਟ ਦਾ ਪਤਾ ਲੱਗਦਾ ਤਾਂ ਮੈਂ ਪੰਜਾਬ ਦੇ ਕਈ ਪਿੰਡਾਂ 'ਚ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਸਥਿਤੀ ਕੀ ਹੈ। ਤਾਂ ਖਬਰ ਇਹ ਮਿਲੀ ਕਿ ਬੈਂਕ ਕੋਲ ਜੇ 10 ਬੰਦੇ ਪੈਸੇ ਕਢਾਉਣ ਆਉਂਦੇ ਨੇ ਤਾਂ ਉਹਨਾਂ 'ਚੋਂ 3 ਜਾਂ 4 ਨੂੰ ਦਿੰਦੇ ਨੇ, 6-7 ਨੂੰ ਮੋੜਨ ਲੱਗ ਪਏ। ਤੇ ਉਹ 3-4 ਨੂੰ ਕਈ ਵਾਰ ਪੂਰੇ ਨਹੀਂ ਦਿੰਦੇ। ਬੰਦਾ 20,000 ਲੈ ਕਢਾਉਣਾ, ਉਹਨੂੰ ਕਹਿੰਦੇ 10,000 ਕਢਾ ਲੈ, ਬਾਕੀ ਕੱਲ ਨੂੰ ਲੈ ਲਈ, ਅੱਜ ਘੱਟ ਆਈ ਆ ਕਰਨ। ਸੋ ਇਹਦਾ ਮਤਲਬ ਕੀ ਆ? ਗੂਗਲ ਪੇ ਰਾਹੀਂ, ATM ਰਾਹੀਂ, ਐਪ ਰਾਹੀਂ, ਚੈੱਕ ਰਾਹੀਂ, ਤੁਸੀਂ ਨੈਟ ਟ੍ਰਾਂਜੈਕਸ਼ਨ ਰਾਹੀਂ ਕਰੀ ਜਾਓ। ਉਹ ਤਾਂ ਮਤਲਬ ਅੰਕੜਿਆਂ ਦੀ ਉਹ ਖੇਡ ਹੈ ਨਾ ਕਿ ਇੱਧਰੋਂ ਉੱਧਰ ਚੱਲ ਗਏ, ਉੱਧਰੋਂ ਬਿਲਕੁਲ। ਅਸਲੀ ਤਾਂ ਇਹ ਹੈ ਕਿ ਤੁਸੀਂ ਨਕਦ ਕਢਾਉਣ ਜਾਓ ਤੇ ਤੁਹਾਨੂੰ ਜੇ ਨਹੀਂ ਮਿਲ ਰਿਹਾ, ਪਿੰਡਾਂ 'ਚ ATMਾਂ 'ਚ ਵੀ ਦਿੱਕਤ ਆਉਣ ਲੱਗ ਪਈ। ਤੇ ਪਿੰਡਾਂ ਦੇ ਵਿੱਚ ਇਹਦਾ ਮਤਲਬ ਕਿ ਜੇ ਬੈਂਕ ਕੈਸ਼ੀਅਰ ਪੈਸੇ ਨਹੀਂ ਕੱਢ ਕੇ ਦੇ ਰਿਹਾ, ਇਹਦਾ ਮਤਲਬ ਨਕਦ ਕਰੰਸੀ ਦੇ ਉੱਤੇ ਸੰਕਟ ਖੜਾ ਕੋਈ।
ਸਹੀ ਹੈ। ਇਹਦੇ ਬੜੇ ਅਰਥ ਨੇ। ਫਿਰ ਮੈਂ ਉਹ ਤੋਂ ਅਗਲਾ ਪੜ੍ਹਿਆ ਕਿ ਫਿਰ ਲੋਕ ਕੀ ਕਰਨ। ਉਹ ਕਹਿੰਦੇ ਵੀ ਤੁਹਾਨੂੰ ਐਮਰਜੈਂਸੀ ਫੰਡ ਆਪਣੇ ਵਧਾ ਕੇ ਰੱਖਣੇ ਪੈਣੇ। ਠੀਕ ਹੈ। ਜੇ ਤੁਸੀਂ ਲੱਖ 2 ਲੱਖ ਰੁਪਏ ਐਮਰਜੈਂਸੀ ਫੰਡ ਰੱਖਦੇ ਹੋ ਤਾਂ ਤੁਹਾਡੇ ਕੋਲ 5 ਤੋਂ 7 ਲੱਖ ਐਮਰਜੈਂਸੀ ਫੰਡ ਹੋਣਾ ਚਾਹੀਦਾ। ਠੀਕ ਹੈ। ਤੇ ਜੇ ਤੁਸੀਂ ਇੰਸ਼ੋਰੈਂਸ ਹੈਲਥ ਕਰਾਈ ਹੋਈ ਹੈ ਠੀਕ ਹੈ, ਜੇ ਨਹੀਂ ਕਰਾਈ ਹੋਈ ਤਾਂ ਤੁਹਾਨੂੰ ਐਮਰਜੈਂਸੀ ਹੈਲਥ ਫੰਡ ਵੀ ਰੱਖਣੇ ਪੈਣੇ ਆ। ਠੀਕ ਹੈ ਜੀ। ਉਹਨੇ ਇੱਕ ਉਦਾਹਰਨ ਨਾਲ ਸਮਝਾਇਆ ਉਸ ਮਾਹਰ ਨੇ ਕਿ ਉਹ ਕਹਿੰਦਾ ਵੀ ਜੇ ਤੁਹਾਡੇ ਘਰ ਦਾ ਖਰਚਾ ਮੰਨ ਲਓ 50,000 ਰੁਪਇਆ ਮਹੀਨਾ ਹੈ ਤਾਂ ਤੁਹਾਡੇ ਕੋਲ ਅਗਲੇ 6 ਮਹੀਨੇ ਦਾ ਘਰੇਲੂ ਖਰਚਾ ਐਡਵਾਂਸ ਚ ਲਗਭਗ 3 ਲੱਖ ਰੁਪਇਆ ਘਰੇ ਪਿਆ ਹੋਵੇ। ਠੀਕ ਹੈ। ਅੱਛਾ। ਇਹ ਜਦੋਂ ਇਹੋ ਜਿਹੇ ਸੰਕੇਤ ਆਉਣ ਲੱਗ ਜਾਣ, ਇਕਨੋਮਿਕ ਮਾਹਰ ਇਹੋ ਜਿਹੇ ਲੇਖ ਲਿਖਣ ਲੱਗ ਜਾਣ ਤਾਂ ਇਹਦਾ ਮਤਲਬ ਦੇਸ਼ ਦੇ ਵਿੱਚ ਸੰਕਟ ਕਿੰਨਾ ਗੰਭੀਰ ਹੈ। ਸਾਡੀਆਂ ਸਰਕਾਰਾਂ ਉਸ ਨੂੰ ਮੰਨਣ ਲਈ ਤਿਆਰ ਨਹੀਂ। ਜੇ ਮੰਨਣ ਵਾਲੀ ਸਥਿਤੀ ਹੁੰਦੀ ਤਾਂ ਤੁਹਾਡੇ ਲਈ 5 ਸੂਬਿਆਂ ਦੀ ਚੋਣਾਂ ਤੋਂ ਪਹਿਲਾਂ ਮੁਲਕ ਹੁੰਦਾ। ਸਹੀ ਹੈ। ਪਰ ਤੁਸੀਂ ਨਾ ਲੋਕਾਂ ਦੀ ਫਿਕਰ ਕੀਤੀ ਨਾ ਮੁਲਕ ਦੀ। ਪਹਿਲਾਂ ਚੋਣਾਂ ਲਈ ਦੱਬ ਕੇ ਕੰਮ ਕੀਤਾ ਤੇ ਜਿੱਦਾਂ ਹੀ ਚੋਣਾਂ ਮੁੱਕੀਆਂ ਫਿਰ ਤੁਹਾਨੂੰ ਇਹ ਸੰਕਟ ਦਿਖਣ ਲੱਗ ਪਿਆ। ਤਦ ਵੀ ਤੁਸੀਂ ਬਤੌਰ ਪ੍ਰਧਾਨ ਮੰਤਰੀ ਉਹਨੂੰ ਐਡਰੈਸ ਨਹੀਂ ਕਰ ਰਹੇ, ਤੁਸੀਂ ਬਤੌਰ ਬੀਜੇਪੀ ਲੀਡਰ ਐਡਰੈਸ ਕਰ ਰਹੇ ਹੋ ਜੀ। ਸੋ ਕਿਤੇ ਵੀ ਕੋਈ ਪਲੈਨਿੰਗ ਨਹੀਂ ਦਿਖਦੀ ਸਰਕਾਰ ਦੀ ਕਿ ਕਿਸੇ ਯੋਜਨਾ ਤੇ ਕੋਈ ਜਾਂ ਕੰਮ ਕਰਦੇ ਦਿਖਦੇ ਹੋਣ। ਪਰ ਪ੍ਰਧਾਨ ਮੰਤਰੀ ਵੀ ਕੁਝ ਲੋਕਾਂ ਦੀ ਗੱਲ ਕਰਦੇ ਨੇ, ਆਰਥਿਕ ਮਾਹਰ ਵੀ ਕਹਿੰਦੇ ਨੇ ਕਿ ਜਿਹੜੇ ਵੀ ਤੁਹਾਡੇ ਖਰਚੇ ਟਾਲੇ ਜਾ ਸਕਦੇ ਨੇ ਅਗਲੇ 6 ਮਹੀਨੇ ਸਾਲ ਲਈ ਟਾਲ ਲਓ, ਸੰਕਟ ਹੋਰ ਗਹਿਰਾ ਤੇ ਹੋਰ ਡੂੰਘਾ ਹੋ ਸਕਦਾ। ਜੀ ਜੀ। ਤੇ ਹੁਣ